देख लो फिर सियासी बजाय कि वो इलाज तो निकल के गल लड़ाई वाले तुर पई है। मामलात ते बहुत खराब नजर आ मामलात नहीं खराब शुरू दिन तो ही खराब ने ते हुण सवाल ते साडे कोल जेड़ा ओह इहो ही है कि हुण अगे जेड़ियां एक लीगल बैटल है जी। देखो ना एक लीगल बैटल शुरू हो गई ਇਹਦੇ ਬਾਰੇ ਚ ਦੇਖਣਾ ਹੋਏਗਾ ਕਿ ਲੀਗਲ ਬੈਟਲ ਦਾ ਰਿਜ਼ਲਟ ਕੀ ਨਿਕਲਦਾ ਤੇ ਦੂਸਰੀ ਤਰਫ ਕਿਉਂਕਿ ਇਹਦੇ ਵਿੱਚ ਹੁਣ ਵਕਲਾ ਵੀ ਕੁੱਦ ਪਏ ਨੇ। ਹਾਂਜੀ ਵਕਲਾ ਵੀ ਇੱਕ ਦੂਸਰੇ ਦੇ ਸਾਰਾ ਇਸ ਟਾਈਮ ਜਿਹੜਾ ਵੀ ਉਹ ਕਾਨੂੰਨੀ ਤਰਫ ਹੀ ਚੀਜ਼ਾਂ ਨੇ ਇੱਕ ਮੰਜ਼ਰਨਾਮੇ ਨੂੰ ਖਾਸਾ मतलब कि ਉਹਨੂੰ ਰੰਗੀਨ ਵੀ ਕੀਤਾ ਤੇ ਥੋੜਾ ਜਿਹਾ ਸੰਗੀਨ ਵੀ ਕੀਤਾ। ਜੋ ਸਭ ਮਾਮਲਾਤ ਤੇ ਬਹੁਤ ਨੇ ਮੇਰੇ ਖਿਆਲ ਪਹਿਲਾ ਜਿਹੜਾ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹ ਰਿਹਾ ਨਾ ਉਹ ਤੇ ਇਹ ਵੇਖ ਕਿ ਇਸ ਵਕਤ ਤੇ ਕਾਨੂੰਨੀ ਤੌਰ ਤੇ ਚੁੱਕੇ ਹੈ ਨੇ ਤੇ ਕਿਹਦੇ ਲਈ ਮੁਸ਼ਕਲਾਂ ਜ਼ਿਆਦਾ ਹੋ ਸਕਦੀਆਂ ਨੇ ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਕਹਿ ਰਹੀ ਹੈ ਉਹਨਾਂ ਨੇ ਤੋਹੀਨ ਅਦਾਲਤ ਦੀ ਦਰਖਾਸਤ ਵੀ ਦਾਇਰ ਕਰਤੀ ਔਰ ਅੱਜ ਵਫਾਕੀ ਵਜ਼ੀਰ ਇਤਲਾਤ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਜਿਹੜੀ ਤੋਹੀਨ ਅਦਾਲਤ ਹੈ ਉਹਨਾਂ ਦੀ ਐਪਲੀ ਵੇਖ ਕੇ ਉਹ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਤਰਫੋਂ ਬਾਨੀ ਪੀਟੀਆਈ ਦੀ ਫੈਮਿਲੀ ਤਰਫੋਂ ਹੋਈਆਂ ਨੇ ਤੇ ਕਿਹਦੇ ਵਾਸਤੇ ਤੁਹਾਨੂੰ ਮੁਸ਼ਕਲਾਂ ਜਿਹੜੀਆਂ ਨੇ ਉਹ ਜ਼ਿਆਦਾ ਨਜ਼ਰ ਆ ਰਹੀਆਂ ਕਾਨੂੰਨੀ ਤੌਰ ਤੇ? ਦੇਖੋ ਕਾਨੂੰਨੀ ਤੌਰ ਦੇ ਉੱਤੇ ਤੇ ਹੁਣ ਦੇਖੋ ਕਿ ਦੋਨਾਂ ਤਰਫ ਬੜੇ ਅੱਛੇ ਵਕਲਾ ਨੇ ਬੜੇ ਹਾਈ मतलब के ਲੈਵਲ ਦੇ ਵਕਲਾ ਨੇ ਜਿਹੜੇ ਆਇਨ ਔਰ ਕਾਨੂੰਨ ਦੇ ਮਾਹਿਰੀਨ ਦੇ ਵਿੱਚ ਸ਼ਾਮਲ ਨੇ ਤੇ ਦੋਨਾਂ ਦੇ ਕੋਲ ਹੀ ਅਸੀਂ ਜਿਹੜੇ ਦਲਾਇਲ ਸੁਣੇ ਨੇ ਦੋਨਾਂ ਦੇ ਦਲਾਇਲ ਵੀ ਖਾਸੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਵਜ਼ਨੀ ਨੇ ਤੇ ਹੁਣ ਅਗਲੇ ਆ ਜਾਂਦਾ ਕਿ ਜਿਹੜੀ ਸੁਪਰੀਮ ਕੋਰਟ ਦੇ ਮੌਜੂਦ ਬੈਂਚ ਹੈ ਜਿਨ੍ਹਾਂ ਨੇ ਡਿਸੀਜਨ ਦਿੱਤਾ ਸੀ ਉਹਨਾਂ ਨੇ ਕਿਉਂਕਿ ਸ਼ਾਰਟ ਆਰਡਰ ਹੈਗਾ ਤੇ ਹੁਣ ਉਹਨਾਂ ਨੇ ਅਜੇ ਤੱਕ ਤੇ ਆਪਣਾ ਤਫਸੀਲੀ ਫੈਸਲਾ ਵੀ ਨਹੀਂ ਦਿੱਤਾ ਤੇ ਉਹਨਾਂ ਦੇ ਕੋਲ ਦੂਸਰੀਆਂ ਵੀ ਆ ਗਈਆਂ ਦਰਖਾਸਤਾਂ ਹੁਣ ਹਾਂਜੀ ਤੇ ਉਹਨਾਂ ਦੇ ਉੱਤੇ ਉਹ ਸੁਣਨਗੇ ਸੁਣਨ ਤੋਂ ਬਾਅਦ ਉਹ ਇੱਕ ਫੈਸਲੇ ਤੇ ਪਹੁੰਚਣਗੇ ਸਿਚੁਏਸ਼ਨ ਔਰ ਜਿਹੜੇ ਨੇ ਜਿਹਨੂੰ ਅਸੀਂ ਕਹੀਏ ਕਿ ਚੇਨ ਆਫ ਇਵੈਂਟਸ ਹੈਗੀਆਂ ਨੇ ਉਹ ਉਸ ਵੇਲੇ ਤੋਂ ਬਹੁਤ ਮੁxtਲਿਫ ਹੋ ਚੁੱਕੀਆਂ ਨੇ ਜਦੋਂ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਉਸ ਤੋਂ ਬਾਅਦ ਬਹੁਤ ਸਾਰੀਆਂ ਹੈਪਨਿੰਗ ਹੋਈਆਂ ਬਹੁਤ ਸਾਰੀ ਡਿਵੈਲਪਮੈਂਟਸ ਹੋਈਆਂ ਤੇ ਉਹ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਉਹਨਾਂ ਦਾ ਰੁਖ ਕਿੱਧਰ ਹੁੰਦਾ ਜਿਹੜੇ ਜੱਜਿਸ ਸਾਹਿਬਾਨ ਨੇ ਉਹ ਆਪਣੇ ਫੈਸਲੇ ਦੇ ਉੱਤੇ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਉਹਨਾਂ ਦੇ ਮਾਈਂਡਸ ਦੇ ਵਿੱਚ ਉਹ ਦੇਖਣਗੇ ਵੀ ਕਿੱਥੇ ਵਾਇਲੇਸ਼ਨ ਹੋਈ ਵੀ ਹੈ ਜਾਂ ਵਾਇਲੇਸ਼ਨ ਜਿਹੜੀ ਜਿਹਨੂੰ ਵਾਇਲੇਸ਼ਨ ਕਿਹਾ ਗਿਆ ਹੈ ਕਿ ਉਹ ਨਾਗਜ਼ੀਰ ਸੀ ਹਾਲਾਤ ਦੇ ਮੁਤਾਬਕ ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਕਿ ਜਿਸ ਵਕਤ ਡਿਸੀਜਨ ਦੇਣਾ ਕੋਰਟ ਰੂਮ ਦੇ ਅੰਦਰ ਇੱਕ ਡਿਸੀਜਨ ਹੋਣਾ ਔਰ ਜਿਹਦਾ ਉਹਦਾ ਗਰਾਊਂਡਸ ਦੇ ਉੱਤੇ ਜਦੋਂ ਸਿਚੁਏਸ਼ਨ ਹੁੰਦੀ ਉਹਦੇ ਅੰਦਰ ਡਿਫਰੈਂਸਿਸ ਆ ਜਾਂਦੇ ਨੇ। ਹੁਣ ਜਿਹੜਾ ਸਾਡੇ ਕੋਲ ਅਗਰ ਅਸੀਂ ਪੀਟੀਆਈ ਦੇ ਹਵਾਲੇ ਦੇ ਨਾਲ ਲੈਂਦੇ ਹਾਂ ਜਿਹੜਾ ਪੀਟੀਆਈ ਦੇ ਵਕਲਾ ਦੀ ਤਰਫੋਂ ਵੀ ਜਿਹੜੀ ਗੱਲ ਆਈ ਹੈ ਔਰ ਪਾਕਿਸਤਾਨ ਬਾਰ ਕਾਉਂਸਲ ਦੇ ਜਿਹੜੇ 8 ਵਕਲਾ ਨੇ ਜਿਨ੍ਹਾਂ ਨੇ ਆਪਣੇ ਦਸਤਖਤ ਕਰਕੇ ਤੇ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਮਜ਼ਮਤ ਕੀਤੀ ਉਹਨਾਂ ਨੇ ਔਰ ਜਿਹੜੀ ਦਰਖਾਸਤ ਤਿਆਰ ਹੋਈ ਹੈ ਜਿਹੜੀ ਤੋਹੀਨ ਅਦਾਲਤ ਦੀ ਉਹਦੇ ਜਿਹੜੇ ਨਕਾਤ ਨੇ ਉਹਨਾਂ ਦੇ ਵਿੱਚ ਅਗਰ ਦੇਖਦੇ ਤੇ ਉਹਨਾਂ ਦੇ ਵਿੱਚ ਮੇਨ ਨੁਕਤਾ ਤੇ ਉਹਨਾਂ ਦੇ ਹੈਗਾ ਕਿ ਸੁਪਰੀਮ ਕੋਰਟ ਨੇ ਜੋ ਡਿਸੀਜਨ ਦਿੱਤਾ ਸੀ ਉਸ ਡਿਸੀਜਨ ਦੇ ਉੱਤੇ ਐਗਜ਼ੈਕਟਿਵ ਨੇ ਅਮਲ ਨਹੀਂ ਕੀਤਾ ਤੇ ਕਿਉਂ ਕਿ ਐਗਜ਼ੈਕਟਿਵ ਜਿਹੜੀ ਹੈ ਉਹ ਬਾਉਂਡ ਟੂ ਐਕਟ ਹੈ ਅਕੋਰਡਿੰਗ ਟੂ ਦਾ ਡਿਸੀਜਨ ਆਫ ਦ ਸੁਪਰੀਮ ਕੋਰਟ। ਠੀਕ ਹੈ ਜੋ ਸਭ ਅਗਰ ਅਸੀਂ ਦੇਖਦੇ ਹਾਂ ਐਸੇ ਪਹਿਲੂ ਨੂੰ ਗਵਰਨਮੈਂਟ ਦੇ ਹਵਾਲੇ ਨਾਲ ਵੀ ਉਹ ਵੀ ਇਹ ਮੰਨ ਰਹੇ ਨੇ ਕਿ ਵੀ ਅਸੀਂ ਉੱਥੇ ਨਹੀਂ ਲੈ ਕੇ ਗਏ ਲੇਕਿਨ ਉਹ ਨਾਲ ਉਹਦੀ ਵਜੂਹਾਤ ਵੀ ਪੇਸ਼ ਕਰ ਰਹੇ ਨੇ ਸਿਕਿਉਰਿਟੀ ਵਾਲੀ। ਹਾਂ ਨਹੀਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਅਸੀਂ ਪੁਆਇੰਟ ਟੂ ਪੁਆਇੰਟ ਮੈਂ ਕਿਹਾ ਤੁਸੀਂ ਪੁਆਇੰਟ ਕੀਤਾ ਉਹਦਾ ਕਾਊਂਟਰ ਆਰਗੂਮੈਂਟ ਜਿਹੜਾ ਵੇ ਉਹ ਵੀ ਆ ਰਿਹਾ ਪਹਿਲੀ ਤੇ ਅਸੀਂ ਇਹ ਡਿਸਕਸ ਕੀਤੀ ਕਿ ਉਹਨਾਂ ਨੇ ਕੀ ਪੁਆਇੰਟ ਲਿਆ ਸਹੀ ਉਹਨਾਂ ਦਾ ਪੁਆਇੰਟ ਹੈਗਾ ਕਿ ਜੀ ਇਹ ਵਾਇਲੇਸ਼ਨ ਸੀ ਤੇ ਜਿੱਥੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਮੁੰਤਕਿਲ ਕਰੋ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਿੱਜੀ ਹਸਪੀਟਲ ਦੇ ਵਿੱਚ ਲੈ ਕੇ ਜਾਓ ਹਾਂਜੀ ਤੇ ਉਹ ਤੁਸੀਂ ਗਵਰਨਮੈਂਟ ਜਿਹੜੀ ਐਗਜ਼ੈਕਟਿਵ ਸੀ ਉਹ ਨਹੀਂ ਲਿਜਾ ਸਕੀ ਤੇ ਲਿਹਾਜ਼ਾ ਇਹ ਬੜੀ ਉਹਦੀ ਬਲੇਟੈਂਟ ਇੱਕ ਵਾਇਲੇਸ਼ਨ ਹੈਗੀ ਹੈ ਆਇਨ ਦੀ ਖਿਲਾਫ ਵਰਜ਼ੀ ਹੈਗੀ ਹੈ ਤੇ ਲਿਹਾਜ਼ਾ ਤੁਸੀਂ ਉਹਦੇ ਤੇ ਕੰਟੈਂਪਟ ਕਰੋ ਜਿਹੜੇ ਜ਼ਿੰਮੇਦਾਰਾਨ ਨੇ ਉਹਨਾਂ ਨੇ ਜਿਹੜੇ ਜ਼ਿੰਮੇਦਾਰੀ ਦੀ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਕੀਤਾ ਤੇ ਉਹ ਬਾਕੀ ਵਜ਼ਰਾਂ ਨੇ ਵੀ ਉਹਦੇ ਅੰਦਰ ਕੀਤਾ। ਬਹਰਹਾਲ ਉਹ ਤੇ ਇੱਕ ਉਹਨਾਂ ਦਾ ਰਾਈਟ ਹੈ ਕੰਟੈਂਪਟ ਅਗਰ ਉਹ ਸਮਝਦੇ ਨੇ ਕਿ ਵੀ ਇਹ ਹੋਈ ਹੈ ਤੇ ਉਹ ਕੋਰਟ ਦੇ ਵਿੱਚ ਚਲੇ ਗਏ ਨੇ ਉਹਨਾਂ ਨੇ ਰਿਜਿਊ ਕਰ ਲਿਆ ਤੇ ਅੱਗੇ ਸੁਪਰੀਮ ਕੋਰਟ ਫੈਸਲਾ ਕਰੇਗੀ ਕਿ ਆਇਆ ਹੈ ਕੰਟੈਂਪਟ ਹੋਈ ਹੈ ਜਾਂ ਨਹੀਂ ਹੋਈ। ਹੁਣ ਉਹਦੇ 'ਚ ਤੁਹਾਡਾ ਜਿਹੜਾ ਕੁਐਸਚਨ ਆਇਆ ਕਿ ਜਿਹੜੀ ਗਵਰਨਮੈਂਟ ਦੀ ਤਰਫੋਂ ਜਿਹੜੀ ਉਧਰੋਂ ਆਈ ਹੈ ਕਿ ਕੁਝ ਨਕਾਤ ਦੀ ਵਜ਼ਾਹਤ ਮੰਗਣ ਵਾਸਤੇ ਠੀਕ ਹੈ ਨਾ ਉਹ ਉਹਨਾਂ ਨੇ ਪਲੀ ਕੀਤੀ ਕਿ ਸਾਨੂੰ ਇਹ ਚੀਜ਼ਾਂ ਜਿਹੜਾ ਸ਼ਾਰਟ ਆਰਡਰ ਸੀ ਉਹਦੇ ਵਿੱਚ ਇਹ ਨਕਾਤ ਮਿਸਿੰਗ ਸਨ ਸਾਨੂੰ ਉਹ ਨਕਾਤ ਦੇ ਬਾਰੇ 'ਚ ਵਜ਼ਾਹਤ ਦਿੱਤੀ ਜਾਵੇ
ਅਸੀਂ ਉਹ ਵਜ਼ਾਹਤ ਮੰਗਣੀ ਹੈ, ਕਿਉਂਕਿ ਇਹਦੇ ਨਾਲ ਇਹ ਚੀਜ਼ਾਂ ਅੱਗੋਂ ਫਿਰ ਪ੍ਰੈਸੀਡੈਂਟ ਕਿਉਂਕਿ ਬਣ ਜਾਏਗਾ, ਜਿਹੜਾ ਅੱਗੇ ਅਸੀਂ ਜ਼ਿਕਰ ਵੀ ਕਰ ਚੁੱਕੇ ਹਾਂ ਕਿ ਉਹਨਾਂ ਦੇ ਦਾਇਰਾ ਇਖਤਿਆਰ ਦੇ ਹਵਾਲੇ ਨਾਲ ਵੀ ਕੁਝ ਕੁਐਸਚਨ ਉਠਾਏ ਗਏ ਨੇ। ਕੁਝ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਹ ਜਿਹੜਾ ਕਿਸੇ ਇੱਕ ਪਰਟੀਕੂਲਰ ਕੈਦੀ ਵਾਸਤੇ ਫੈਸਲਾ ਹੈ ਜਾਂ ਕਿ ਇਹ ਨਜ਼ੀਰ ਜਿਹੜੀ ਹੈ ਫਿਰ ਸਾਰਿਆਂ ਦੇ ਉੱਤੇ ਹੋਏਗੀ। ਅਗਰ ਇਹ ਸਾਰਿਆਂ ਦੇ ਉੱਤੇ ਇੰਪਲੀਮੈਂਟ ਅਗਰ ਹੋ ਜਗੀ ਹੈ, ਤੁਸੀਂ ਕਿਉਂਕਿ ਉਹਦੇ ਫੈਸਲੇ 'ਚ ਵਾਜ਼ੇ ਨਹੀਂ ਹੈਗਾ, ਤੇ ਫਿਰ ਇਹਦੇ ਅੰਦਰ ਤੇ ਫਿਰ ਸਾਰੇ ਆ ਜਾਣਗੇ। ਠੀਕ ਹੈ, ਜਿਹੜਾ ਕ੍ਰਿਮੀਨਲ ਸਾਡਾ ਪ੍ਰੋਸੀਜਰ ਹੈਗਾ ਉਹ ਸਾਰੇ ਦਾ ਸਾਰਾ ਜਿਹੜਾ ਨਾ ਮੁਤਾਸਰ ਹੋਏਗਾ। ਇਹਦੇ 'ਚ ਵੀ ਵਜ਼ਨ ਹੈ ਬੜਾ ਵੱਡਾ, ਔਰ ਉਹਦੇ ਨਾਲ ਜਿਹੜਾ ਤੋਹੀਨ ਦੇ ਹਵਾਲੇ ਨਾਲ ਮੌਕਫ ਆਇਆ, ਮੈਂ ਉਹਦੇ ਤੇ ਆ ਰਿਹਾ ਕਿ ਇਹਦੇ ਤੇ ਅਸੀਂ ਬੜੀ ਤਫਸੀਲ ਨਾਲ ਕੱਲ ਗੱਲ ਕੀਤੀ ਹੈ ਕ੍ਰਿਮੀਨਲ ਜਸਟਿਸ ਪ੍ਰੋਸੀਜਰ ਉੱਤੇ ਸਾਰਾ। ਹੁਣ ਚੋਰ ਸਾਹਿਬ ਮਾਮਲਾ ਹੈ ਵੇ ਕਿ ਪਹਿਲਾ ਜਿਹੜਾ ਰਾਉਂਡ ਸੀ, ਮਤਲਬ ਅਸੀਂ ਇੱਕ ਸਿਆਸੀ ਲੜਾਈ ਤੇ ਹੈ ਨਾ ਹਕੂਮਤ ਆਪੋਜੀਸ਼ਨ ਦੀ, ਪੋਲੀਟੀਕਲ ਅਸੀਂ ਐਂਗਲ ਇਹਦਾ ਲਈਏ ਤੇ ਪਹਿਲੇ ਮਰਹਲੇ ਦੇ ਵਿੱਚ ਤੇ ਹਕੂਮਤ ਨੇ ਆਪਣੇ ਮਸਲ ਸ਼ੋ ਕੀਤੇ ਹਨ, ਠੀਕ ਹੈ, ਜੋ ਵੀ ਉਹਨਾਂ ਨੇ ਉਹਨੂੰ ਕਾਨੂੰਨੀ ਆਪਣੀ ਤਰਫੋਂ ਰੰਗ ਦਿੱਤਾ। ਹੁਣ ਦੂਸਰਾ ਮਾਮਲਾ ਫਿਰ ਬੋਲ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਵੀ ਇੱਕ ਤਰਫ ਨਜ਼ਰਸਾਨੀ ਦੀ ਅਪੀਲ ਹੈ, ਦੂਸਰੀ ਤਰਫ ਹੈ ਹੁਣ ਮਾਮਲਾ ਤੇ ਅਸਲ ਹੈ ਵੇ ਇਲਾਜ ਦਾ, ਕਿ ਉਹਨਾਂ ਨੂੰ ਇਲਾਜ ਮੁਆਵਜ਼ੇ ਦੀ ਸਹੂਲਤ ਔਰ ਉਹਨਾਂ ਦੀ ਮੁਲਾਕਾਤ ਹੋ ਗਈ ਉੱਥੇ ਪਿੰਮਸ ਦੇ ਵਿੱਚ, ਉਹਨਾਂ ਦੀ ਡਾਕਟਰ ਉਸਮਾਨ ਨਾਲ ਉਹਨਾਂ ਦੇ ਮੌਜੂਦ ਸਨ। ਉਸ ਬਾਅਦ ਉਹਨਾਂ ਨੇ ਬਾਹਰ ਆ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਉਹਨਾਂ ਦੇ ਬਲੱਡ ਪ੍ਰੈਸ਼ਰ ਵੀ ਉਹਨਾਂ ਨੇ ਕਿਹਾ ਠੀਕ ਹੈ, ਗੱਲਬਾਤ ਵੀ ਉਹ ਠੀਕ ਕਰ ਰਹੇ ਸਨ, ਲੇਕਿਨ ਉਹਨਾਂ ਨੇ ਉਹ ਕਹਿ ਦੇ ਤਨਹਾਈ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਟਾਰਚਰ ਕੀਤਾ ਜਾਂਦਾ, ਰੱਖਿਆ ਜਾਂਦਾ। ਹੁਣ ਅਗਲਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਹੁਣ ਕਿ ਕਿਆ ਸੁਪਰੀਮ ਕੋਰਟ ਜਿਹੜਾ ਵੇ ਉਹਨਾਂ ਨੂੰ ਵਾਪਸ ਨਿੱਜੀ ਹਸਪਤਾਲ ਭੇਜੇਗੀ ਜਾਂ ਜੋ ਉੱਥੇ ਚੈੱਕਅਪ ਉਹਨਾਂ ਦਾ ਹੋਇਆ ਉਹਦੇ ਨਾਲ ਮੁਤਮਈਨ ਹੋ ਕੇ ਤੋਂ ਕਹਿਣਗੇ ਠੀਕ ਹੈ, ਅਸਲ ਮਸਲਾ ਤੇ ਚੈੱਕਅਪ ਦਾ ਉਹਨਾਂ ਦਾ ਅਗਰ ਸਰਕਾਰੀ ਹਸਪਤਾਲ 'ਚ ਇਲਾਜ ਹੁੰਦਾ ਤੇ ਕੀਤਾ ਜਾਏ। ਨਹੀਂ, ਇਹਦੇ 'ਚ ਦੇਖੋ ਨਾ ਕਿ ਪਹਿਲਾ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਦੇਖੋ ਦੋ ਪਟੀਸ਼ਨਾਂ ਨੇ, ਇੱਕ ਹੈਗੀ ਕੰਟੈਂਪਟ ਆਫ ਕੋਰਟ ਦੀ ਜੀ। ਸੁਪਰੀਮ ਕੋਰਟ ਜਿਹੜੀ ਹੈ ਉਹ ਜਦੋਂ ਕੰਟੈਂਪਟ ਆਫ ਕੋਰਟ ਦੀ ਸੁਣੇਗੀ ਤੇ ਉਹ ਫੈਸਲਾ ਪਹਿਲਾਂ ਉਹ ਇਹ ਕਰੇਗੀ ਕਿ ਕਿਆ ਸੁਪਰੀਮ ਕੋਰਟ ਦੇ ਹੁਕਮ ਅਦੂਲੀ ਹੋਈ ਹੈ, ਕੰਟੈਂਪਟ ਹੋਈ ਹੈ ਕਿ ਨਹੀਂ ਹੋਈ, ਉਹ ਉਹਦੇ ਤੇ ਫੈਸਲਾ ਜ਼ਾਹਿਰ। ਉਹ ਇਲਾਜ ਦੇ ਉੱਤੇ ਨਹੀਂ ਫੈਸਲਾ, ਇਲਾਜ ਦੀ ਤੇ ਉਹਨਾਂ ਨੇ ਮੰਗੀ ਨਹੀਂ ਨਾ ਪਲੀ, ਉਹਨਾਂ ਨੇ ਤੇ ਪੀਟੀਆਈ ਨੇ ਤੇ ਜਿਹੜਾ ਉਹਦੇ ਕੋਲੋਂ ਰਿਲੀਫ ਮੰਗਿਆ ਜਾਂ ਜਿਹੜੀ ਉਹਨਾਂ ਦੇ ਕੋਲੋਂ ਸੁਪਰੀਮ ਕੋਰਟ ਦੇ ਕੋਲੋਂ ਜਿਹੜਾ ਇਸਤਦਾ ਕੀਤੀ ਉਹ ਕੀਤੀ ਕਿ ਤੁਹਾਡੀ ਤੋਹੀਨ ਹੋਈ, ਅਦਾਲਤ ਦੀ ਤੋਹੀਨ ਹੋਈ ਹੈ। ਉਹਨਾਂ ਨੇ ਸਾਬਤ ਕਰਨਾ ਕਿ ਹੋਈ ਹੈ, ਕੋਰਟ ਨੇ ਦੇਖਣਾ ਕਿ ਹੋਈ ਹੈ ਜਾਂ ਨਹੀਂ ਹੋਈ। ਉਹ ਕੋਰਟ ਤੇ ਮੁਨਸਰ ਹੈਗਾ ਕਿ ਅਗਰ ਹੋਈ ਹੈ ਤੇ ਉਹ ਅਕੋਰਡਿੰਗਲੀ ਜਿਹੜਾ ਲਾਅ ਦੇ ਵਿੱਚ ਬਣਦਾ ਉਹਦੇ ਤੇ ਐਕਟ ਕਰੇਗੀ। ਲੇਕਿਨ ਜ਼ਾਹਿਰ ਉੱਥੇ ਜੋ ਦਲਾਇਲ ਦੇ ਵਿੱਚ ਡਿਸਕਸ਼ਨ ਤੇ ਹੋਏਗੀ, ਉਹ ਦਲਾਇਲ ਅਸੀਂ ਜ਼ਿਕਰ ਕਰ ਰਹੇ ਹਾਂ। ਹੁਣ ਆ ਜਾਓ ਦੂਸਰੀ ਤਰਫ ਗਵਰਨਮੈਂਟ ਸੈਕਟਰ ਦੇ, ਗਵਰਨਮੈਂਟ ਨੇ ਜਿਹੜੀ ਗੱਲ ਪਲੀ ਲਈ ਹੈ ਉਹਦੇ ਚ ਤੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਚ ਕੁਝ ਚੀਜ਼ਾਂ ਵਜ਼ਾਹਤ ਤਲਬ ਨੇ, ਸਾਨੂੰ ਵਜ਼ਾਹਤ ਦਿੱਤੀ ਹੈ, ਠੀਕ ਹੈ, ਠੀਕ ਹੋ ਗਿਆ ਜੀ, ਉਹਨਾਂ ਦੀ ਪਲੀ ਹੈ ਉਹਦੇ ਚ ਸਾਨੂੰ ਵਜ਼ਾਹਤ ਕੀਤੀ ਹੈ। ਲੇਕਿਨ ਅੱਜ ਜਿਹੜੀ ਵਜ਼ੀਰ ਇਤਲਾਤ ਦੀ ਗੁਫ਼ਤਗੂ ਸੀ ਉਹਨਾਂ ਦੇ ਵਿੱਚੋਂ ਇੱਕ ਨੁਕਤਾ ਮੈਨੂੰ ਨਜ਼ਰ ਆਇਆ ਗੱਲ ਦੇ ਵਿੱਚੋਂ ਕਿ ਤੋਹੀਨੇ ਅਦਾਲਤ ਜਿਹੜੀ ਹੈ ਉਹ ਪੀਟੀਆਈ ਦੇ ਤਰਫੋਂ ਜਾਂ ਬਾਨੀ ਪੀਟੀਆਈ ਦੀ ਜਿਹੜੀ ਸਿਸਟਰਸ ਨੇ ਉਹਨਾਂ ਦੀ ਤਰਫੋਂ ਹੋਈ ਹੈ। ਤੇ ਹੁਣ ਸਵਾਲ ਹੈ ਵੀ ਇੱਕ ਪੈਦਾ ਹੁੰਦਾ ਕਿ ਕਿਆ ਫਿਰ ਗਵਰਨਮੈਂਟ ਇੱਕ ਅਨਦਰ ਪਟੀਸ਼ਨ ਲੈ ਕੇ ਜਾਏਗੀ ਜਿਹੜੀ ਉਹਨਾਂ ਦੇ ਉੱਤੇ ਤੋਹੀਨੇ ਅਦਾਲਤ ਦਾ ਉਹਨਾਂ ਦੇ ਉੱਤੇ ਵੀ ਪਟੀਸ਼ਨ ਫਾਈਲ ਕਰੇਗੀ। ਇਹ ਵੀ ਇੱਕ ਕੁਐਸਚਨ ਪੈਦਾ ਹੋ ਸਕਦਾ ਹੈ, ਠੀਕ ਹੈ, ਕਿ ਇਹਦੇ ਚ ਵੈਸੇ ਜਦੋਂ ਉਹਨਾਂ ਦੀ ਇਸ ਗੱਲ ਤੋਂ ਕਿਉਂਕਿ ਉਹ ਲਾਇਰ ਵੀ ਨੇ ਜਿਹੜੇ ਵਜ਼ੀਰੇ ਇਤਲਾਤ ਨੇ, ਖੁਦ ਵੀ ਕਾਨੂੰਨਦਾਨ ਨੇ, ਅਤਾ ਤਾਰੜ ਸਾਹਿਬ ਔਰ ਅੱਛੇ ਕਾਨੂੰਨਦਾਨ ਨੇ, ਤੇ ਉਹਨਾਂ ਦੇ ਕਿਉਂਕਿ ਵਾਲਿਦ ਸਾਹਿਬ ਜਿਹੜੇ ਸਨ ਉਹ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਰਹੇ ਤੇ ਉਹ ਵੀ ਕਾਨੂੰਨਦਾਨ ਔਰ ਸੁਪਰੀਮ ਕੋਰਟ ਦੇ ਜੱਜ ਵੀ ਹੋ ਰਹੇ, ਤੇ ਲਿਹਾਜ਼ਾ ਇਹ ਤੇ ਅਸੀਂ ਨਹੀਂ ਕਹਿ ਸਕਦੇ ਕਿ ਵੀ ਉਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਹੋਏਗਾ। ਤੇ ਅਗਰ ਉਹ ਹੋ ਸਕਦਾ ਕਿ ਇਹ ਵੀ ਪਟੀਸ਼ਨ ਆ ਜਾਏ ਕਿ ਇਹਨਾਂ ਨੇ ਤੋਹੀਨੇ ਅਦਾਲਤ ਕੀਤੀ ਹੈ ਤੇ ਉਹ ਮੁਕਾਬਲਾ ਬਰਾਬਰ ਹੋ ਜਾਏ। ਤੁਸੀਂ ਦੇਖਿਆ ਨਾ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਅਕਸਰ ਲੜਾਈ ਝਗੜੇ ਹੋ ਜਾਣ ਨਾ, ਦੋ ਫਰੀਕ ਤੇ ਕਸੁੰਨ ਮੁਕੀ ਉਹਦੇ ਥਾਣੇਦਾਰ ਜਿਹੜਾ ਹੁੰਦਾ ਨਾ 751 ਦਾ ਦੋਵਾਂ ਤੇ ਪਰਚਾ ਦੇ ਕੇ ਨਾ ਤੇ ਉਹਨਾਂ ਨੂੰ ਹਵਾਲਾ 'ਚ ਬੰਦ ਕਰ ਦਿੰਦਾ, ਮੁੜ ਕੇ ਸੁਲ੍ਹਾ ਕਰਾ ਕੇ ਤੇ ਕਹਿੰਦਾ ਤੁਸੀਂ ਘਰ ਜਾਓ, ਠੀਕ ਹੈ ਨਾ। ਤੇ ਇਹ ਵੀ ਇੱਕ ਉਹਦੇ 'ਚ ਵੇ ਨਿਕਲ ਸਕਦਾ ਕਿ ਦੋਨੋਂ ਸਾਈਡਾਂ ਦੇ ਉੱਤੇ ਆ ਜਾਣ, ਪਰਚੇ ਹੋ ਜਾਣ, ਪਰਚੇ ਤੋਂ ਮੁਰਾਦ ਹੈ ਕਿ ਬਰਾਬਰ ਦਰਖਾਸਤ ਆ ਜਾਏ ਕਿ ਜੀ ਇਹਨਾਂ ਨੇ ਵੀ ਕੀਤੀ ਹੈ ਤੋਹੀਨੇ ਅਦਾਲਤ, ਤੇ ਉਹ ਕਹਿਣਗੇ ਵੀ ਅਸੀਂ ਇਹਨਾਂ ਨੇ ਕੀਤੀ ਹੈ ਤੇ ਬਰਾਬਰ ਹੋ ਗਿਆ। ਤੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਜਿਹੜੇ ਉਹਦੇ ਲਕੂਮਾਜ਼ ਨੇ ਤੇ ਫਿਰ ਵਿੱਚ ਉਹ ਵੀ ਆ ਜਾਣਗੇ। ਤੇ ਉਹ ਫਿਰ ਦੇਖੋ ਮੈਨੂੰ ਲੱਗਦਾ ਕਿ ਜੱਜਿਸ ਸਾਹਿਬਾਨ ਵੀ ਇੱਕ ਮੁਸ਼ਕਲ ਮਤਲਬ ਕਿ ਇਸ ਲੀਗਲ ਬੈਟਲ ਦੇ ਵਿੱਚ ਬੜੀ ਮਜ਼ੇਦਾਰ ਹੈਗੀ। ਉਹ ਜਿਹੜਾ ਇੱਕ ਪੰਜਾਬੀ ਦਾ ਗਾਣਾ ਹੈ ਨਾ, ਬੜਾ ਪੰਜਾਬੀ ਫਿਲਮ ਦਾ ਗਾਣਾ ਹੈ ਕਿ ਤੇਰੇ ਆਣ ਤੇ ਖੜਾਕ ਬੜੇ ਹੋਣਗੇ, ਮਜ਼ੇ ਤੇ ਮਾਈਆ ਹੁਣ ਆਉਣਗੇ,
ਹੈ ਸਹੀ ਤੇ ਇਹ ਤੇ ਹੁਣ ਮਜ਼ੇ ਆਣਗੇ। ਵੈਸੇ ਤਾਂ ਇੱਕ ਮਤਲਬ ਫੈਸਲਾ ਦੇਣ ਵਾਲਿਆਂ ਨੂੰ ਵੀ ਮਜ਼ੇ ਆਣਗੇ। ਤੁਹਾਨੂੰ ਮੈਂ ਦੱਸਾਂ, ਮੈਂ ਇਹ ਗੱਲ ਜ਼ਿਹਨ 'ਚ ਰੱਖਣਾ ਕਿ ਜਿਨ੍ਹਾਂ ਨੇ ਫੈਸਲਾ ਦਿੱਤਾ ਹੈ ਨਾ, ਤੇ ਮਜ਼ੇ ਤੇ ਉਹਨਾਂ ਨੂੰ ਵੀ ਆਣੇ ਨੇ ਹੁਣ ਕਿ ਆਓ ਜਨਾਬ ਤੁਸੀਂ ਮਤਲਬ ਕਿ ਆਖਰ। ਤੇ ਜਿਨ੍ਹਾਂ ਨੇ ਉਹ ਕਹਿੰਦੇ ਨੇ ਨਾ, ਕਹਿੰਦੇ ਨੇ ਕਿ ਜਿਨ੍ਹਾਂ ਖਾਧੀਆਂ ਗਾਜਰਾਂ ਤੇ ਉਹਨਾਂ ਦੇ ਪੀੜ, ਤੇ ਇਹ ਵਾਜ਼ੇ ਹੋ ਜਾਣਾ ਕਿ ਵੀ ਗਾਜਰਾਂ ਵੀ ਕਿੰਨੇ ਖਾਧੀਆਂ ਨੇ ਤੇ ਪੀੜ ਵੀ ਕਿੱਥੇ ਹੋਈ ਹੈ। ਤੇ ਇਹਦੇ 'ਚ ਕਿਉਂਕਿ ਅਦਾਲਤ 'ਚ ਕੇਸ ਹੈ ਕਿ ਅਸੀਂ ਫੈਸਲਾ ਤੇ ਨਹੀਂ ਸੁਣਾ ਸਕਦੇ ਇੱਥੇ। ਦੋਨੋਂ ਤਰਫ ਬੜੀ ਬਿਗ ਗਨਸ ਨੇ, ਕਾਨੂੰਨ ਦੇ ਮਾਹਰ ਨੇ, ਬੜੇ ਬੜੇ ਵੱਡੇ ਦਿਮਾਗ ਨੇ। ਦਿਮਾਗ ਹੈ ਸਾਈਜ਼ ਵਿੱਚ ਨਹੀਂ ਵੱਡੇ, ਹਾਂਜੀ, ਉਹ ਉਹਨਾਂ ਦੇ ਵਿੱਚ ਹੁਣ ਦਿਮਾਗ ਤੇ ਦੋਨੋਂ ਤਰਫ ਨੇ। ਤੇ ਕਾਨੂੰਨ ਤੇ ਤੁਹਾਨੂੰ ਪਤਾ ਇੱਕ ਐਸਾ ਤੇ ਕਹਿੰਦਾ ਕਿ ਜਿਹੜਾ ਹੁਸ਼ਿਆਰ ਹੈ ਉਹ ਰਿਆਇਤ ਲੈ ਲਵੇ। ਚਲੋ ਹੁਸ਼ਿਆਰ ਤਾਂ ਤੁਸੀਂ ਵੀ ਬੜੇ ਹੋ, ਤੁਹਾਡੇ ਕੋਲ ਪੁੱਛ ਰਿਹਾ ਮੈਂ ਇੱਕ ਹੋਰ ਚੀਜ਼। ਬਚਣ ਦੀ ਬੜੀ ਕੋਸ਼ਿਸ਼ ਕਰ ਰਿਹਾ। ਨਹੀਂ ਨਹੀਂ, ਤੁਹਾਨੂੰ ਬਚਣ ਨਹੀਂ ਦੇਣਾ ਚਾਹੀਦਾ। ਤੇ ਹੁਣ ਅੱਗੇ ਵਕੀਲ ਆਪਸ 'ਚ ਲੜ ਰਹੇ ਨੇ ਤੇ ਇਹ ਦੰਗਾ ਮੈਨੂੰ ਤਾਂ ਲੱਗ ਰਿਹਾ ਕਿ ਇੱਕ ਤਰਫ ਅਦਾਲਤ ਵਿੱਚ ਸ਼ੁਰੂ ਹੋਣੀ ਹੈ ਲੜਾਈ, ਤੇ ਦੂਸਰੀ ਤਰਫ ਮੈਦਾਨ ਦੇ ਵਿੱਚ ਮੈਨੂੰ ਇਹਦੇ ਵੀ ਸਮੈਲ ਹੋ ਰਹੀ ਹੈ। ਉਹ ਤਾਂ ਜ਼ਾਹਿਰ ਹੈ, ਯਾਨੀ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਲੜਾਈ ਦੇ ਮੂਡ ਵਿੱਚ ਲੱਗ ਰਹੀਆਂ ਨੇ ਕੁਝ ਕੁ। ਠੀਕ ਹੈ, ਯਾਨੀ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਸਾਨੂੰ ਸੜਕਾਂ ਤੇ ਮੈਂ ਪੋਲੀਟੀਕਲ ਗੱਲ ਕੀਤੀ। ਹਾਂ, ਮੈਂ ਉਹੀ ਗੱਲ ਕਰ ਰਿਹਾ ਕਿ ਤੁਹਾਨੂੰ ਸੜਕਾਂ ਤੇ ਵੀ ਆ ਰਹੇ ਸੋ ਸਭ, ਕਿਉਂਕਿ ਹਾਲੇ ਅਸੀਂ ਕਾਨੂੰਨੀ ਮਾਮਲੇ ਦੇ ਉੱਤੇ ਗੱਲ ਕਰ ਰਹੇ ਹਾਂ। ਹਕੂਮਤ ਦੀ ਇਹ ਪਲੀ ਕਿ ਸਿਕਿਉਰਿਟੀ ਰੀਜ਼ਨਸ ਦੀ ਵਜ੍ਹਾ ਤੋਂ ਉਹਨਾਂ ਨੂੰ ਉੱਥੇ ਲਿਜਾਇਆ ਨਹੀਂ ਗਿਆ, ਤੇ ਕਿਆ ਮਤਲਬ ਇੰਨੇ ਜ਼ਿਆਦਾ ਕੋਈ ਸਿਕਿਉਰਿਟੀ ਖਦਸ਼ਾਤ ਹੋ ਗਏ ਸਨ ਕਿ ਇੱਥੇ ਤੇ ਤੁਹਾਨੂੰ ਪਤਾ ਰਾਤੋਂ ਰਾਤ ਇੰਤਜ਼ਾਮਾਤ ਹੋ ਗਏ ਸਨ, ਤੇ ਉਹ ਅਮਰੀਕਾ ਤੇ ਈਰਾਨ ਦੇ ਮੁਜ਼ਾਕਰਾਤ ਇੱਥੇ ਹੋ ਗਏ, ਔਰ ਦੁਨੀਆ ਸੁਪਰ ਪਾਵਰ ਦੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਪੂਰਾ ਵਫਦ ਇੱਥੇ ਆ ਗਿਆ, ਤੇ ਉਦੋਂ ਸਿਕਿਉਰਿਟੀ ਖਦਸ਼ਾਤ ਤੇ ਇਹਦੇ ਨਾਲੋਂ ਬਹੁਤ ਜ਼ਿਆਦਾ ਸਨ। ਤੇ ਇਹ ਕਿਆ ਹੈ ਪਲੀ ਜਿਹੜੀ ਹੈ ਇਹ ਕੋਈ ਮੰਨਣ ਚਾਹੁੰਦੀ ਹੈ ਜਾਂ ਇਹਦੇ ਉੱਤੇ ਅਦਾਲਤ ਉਹਨਾਂ ਨੂੰ ਕਹਿ ਦੇਗੀ ਕਿ ਠੀਕ ਹੈ? ਨਹੀਂ ਦੇਖੋ, ਜੱਜਿਸ ਸਾਹਿਬ ਜਿਹੜੇ ਨੇ ਇਸ ਆਰਗੂਮੈਂਟ ਨੂੰ ਕਿੰਨਾ ਬਾਏ ਕਰਦੇ ਨੇ ਇਹ ਤੇ ਉਹਨਾਂ ਨੂੰ ਪਤਾ ਹੋਏਗਾ। ਸਾਨੂੰ ਉਹਦੇ ਬਾਰੇ 'ਚ ਮੈਨੂੰ ਤਾਂ ਨਹੀਂ ਉਹਨਾਂ ਦਾ ਮਾਈਂਡ ਨਹੀਂ ਪੜ੍ਹ ਸਕਦਾ ਜਾਂ ਉਹਨਾਂ ਦੀ ਗੱਲ ਨਹੀਂ ਕਰ ਸਕਦਾ। ਤੇ ਬਾਕੀ ਰਹਿ ਗਿਆ ਜਿਹੜੀ ਸਿਕਿਉਰਿਟੀ ਦੇ ਮਾਮਲਾਤ ਨੇ, ਔਰ ਅਗਰ ਅਸੀਂ ਉਹਨਾਂ ਨੂੰ ਸਿਕਿਉਰਿਟੀ ਦੇ ਹਵਾਲੇ ਨਾਲ, ਕੈਦੀ ਦੇ ਹਵਾਲੇ ਨਾਲ, ਤੇ ਮੁਲਕ ਦੀ ਸਿਚੁਏਸ਼ਨ ਦੇ ਹਵਾਲੇ ਨਾਲ, ਦਹਿਸ਼ਤਗਰਦੀ ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖੀਏ, ਤੇ ਕਲਅਦਮ ਐਕਸ਼ਨ ਕਮੇਟੀ ਆਜ਼ਾਦ ਕਸ਼ਮੀਰ ਦੇ ਵਿੱਚ ਉਹਨਾਂ ਦਾ ਤਰਜ਼ ਅਮਲ ਅਸੀਂ ਸਾਹਮਣੇ ਰੱਖੀਏ। ਮੁਲਕ ਦੇ ਅੰਦਰ ਜਿਹੜੀ ਤੁਸੀਂ ਇਹ ਵੀ ਦੇਖੋ ਕਿ ਜਿਸ ਤਰੀਕੇ ਨਾਲ ਇੱਕ PTI ਦਾ ਕਾਰਕੁਨ ਇਸਲਾਮਾਬਾਦ ਦੇ ਵਿੱਚ ਹੀ ਤੁਹਾਨੂੰ ਪਤਾ ਹੋਣਾ ਕਿ ਇੱਕ ਉਹ ਕਿੱਧਰ ਜਾ ਰਿਹਾ ਸੀ ਤੇ ਉਹ ਉੱਥੇ ਉਹਦਾ ਮਾਰਿਆ ਗਿਆ। ਠੀਕ ਹੈ ਨਾ, ਸਿਕਿਉਰਿਟੀ ਬ੍ਰੀਚ ਹੋਈ ਜਿਸ ਉੱਤੇ ਉਹ ਮਾਰਿਆ ਗਿਆ। ਔਰ ਉਹਨੂੰ ਅਗਰ ਅਸੀਂ ਮੱਦੇਨਜ਼ਰ ਰੱਖਨੇ ਆ ਤੇ ਫਿਰ ਇਟਸ ਨਾਟ ਐਨ ਈਜ਼ੀ ਟਾਸਕ, ਰਾਈਟ। ਔਰ ਕਿਉਂਕਿ ਸਿਕਿਉਰਿਟੀ ਦੇ ਉੱਤੇ ਕੰਸਰਨਡ ਹੋਣਾ ਗਵਰਨਮੈਂਟ ਦਾ ਉਹਨਾਂ ਵਾਸਤੇ ਜ਼ਿਆਦਾ ਮਤਲਬ ਕਿ ਵਜ਼ਨ ਸੀ। ਦੇਖੋ ਨਾ ਕਿ ਕੋਈ ਨਾ ਕੋਈ ਅੱਲਾ ਨਾ ਕਰੇ ਕੋਈ ਐਸਾ ਖਤਰਨਾਕ ਜਾਂ ਮਿਸਹੈਪ ਹੋ ਜਾਂਦਾ, ਤੇ ਉਸ ਮਿਸਹੈਪ ਦੇ ਵਿੱਚੋਂ ਨਿਕਲਣਾ ਗਵਰਨਮੈਂਟ ਵਾਸਤੇ ਸ਼ਾਇਦ ਬਹੁਤ ਮੁਸ਼ਕਲ ਹੋ ਜਾਂਦਾ। ਠੀਕ ਹੈ ਨਾ ਜੀ, ਉਹਨੂੰ ਸੇਵ ਕਰਨਾ, ਉਹਨੂੰ ਬਚਾਉਣਾ। ਤੇ ਉਹਦੇ ਵਾਸਤੇ ਮੇਰਾ ਖਿਆਲ ਹੈਗਾ ਕਿ ਅਗਰ ਇੰਤਜ਼ਾਮੀ ਨੁਕਤਾ ਨਜ਼ਰ ਨਾਲ ਦੇਖੀਏ, ਸਿਕਿਉਰਿਟੀ ਨੂੰ ਅਗਰ ਫਰਜ਼ ਕਰੇ ਕੋਈ ਵੀ ਬੰਦਾ ਹੈਂਡਲ ਕਰ ਰਿਹਾ ਹੋਵੇ ਉਸ ਮੌਕੇ ਦੇ ਉੱਤੇ, ਗਰਾਊਂਡ ਸਿਚੁਏਸ਼ਨ ਦੇ ਉੱਤੇ, ਤੇ ਉਹਦੀ ਸਭ ਤੋਂ ਵੱਡੀ ਤਰਜੀਹ ਇਹੋ ਹੀ ਹੁੰਦੀ ਕਿ ਕਿਸੇ ਐਸੇ ਵਾक़ੇ ਤੋਂ ਜਿੰਨਾ ਮੁਮਕਿਨ ਹੋ ਸਕੇ ਉਹਦੇ ਤੋਂ ਬਚ ਦਿੱਤਾ ਜਾਵੇ ਤੇ ਜ਼ਿਆਦਾ ਬਿਹਤਰ ਹੈਗਾ। ਇਹ ਤਰਜੀਹ ਹੁੰਦੀ ਤੇ ਇੱਕ ਹੈ, ਮੈਂ ਇੱਕ ਜਨਰਲ ਗੱਲ ਕੀਤੀ। ਠੀਕ ਹੋ ਗਿਆ। ਹੁਣ ਆਰਗੂਮੈਂਟ ਦੇ ਵਿੱਚ, ਲੀਗਲ ਕਾਨੂੰਨੀ ਆਰਗੂਮੈਂਟ ਦੇ ਵਿੱਚ ਜੱਜਿਸ ਸਾਹਿਬ ਕੀ ਸੋਚਦੇ ਨੇ ਜਾਂ ਗਵਰਨਮੈਂਟ ਕਿਸ ਤਰ੍ਹਾਂ ਉਹਨਾਂ ਨੂੰ ਪਲੀਡ ਕਰਦੀ ਹੈ, ਔਰ ਜਿਹੜੇ ਸਿਕਿਉਰਿਟੀ ਕਰਨ ਵਾਲੇ ਮੁਖਤਲਿਫ ਕਿਸਮ ਦੇ ਜਿਹੜੇ ਬੰਦੇ ਨੇ ਸਿਕਿਉਰਿਟੀ ਪਲਾਨ ਉਹਨਾਂ ਦੇ ਅੱਗੇ ਰੱਖਦੇ ਨੇ, ਤੇ ਉਹ ਜੱਜਿਸ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ। ਤੇ ਇਸੇ ਵਾਸਤੇ ਤਾਂ ਮੈਂ ਕਿਹਾ ਹੈ ਨਾ ਕਿ ਮਜ਼ੇ ਤੇ ਮਾਈਆ ਹੋਣ ਆਣਗੇ। ਇਹ ਜੱਜ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਨਾ ਹਰ ਮੁਸ਼ਕਲ ਦੀ ਹੱਲ ਹੁੰਦੇ ਨੇ। ਜੋ ਸਭ ਪ੍ਰੋਬਲਮ ਤੇ ਹੈ ਨਾ, ਦੇਖੋ ਨਾ ਪਹਿਲੇ ਵੀ ਇੱਥੇ ਇੱਕ ਵਜ਼ੀਰ ਆਜ਼ਮ ਨੂੰ ਤੁਸੀਂ ਅਦਾਲਤ ਨਾਹਲ ਜਿਹੜਾ ਉਹ ਕੀਤਾ ਗਿਆ, ਤੇ ਕਿਆ ਸ਼ਬਾਜ਼ ਸ਼ਰੀਫ ਸਾਹਿਬ ਤੇ ਵੀ ਕੋਈ ਨਾਹਲੀ ਦੀ ਤਲਵਾਰ ਜਿਹੜੀ ਹੈ ਉਹ ਲਟਕ